India under more and more US pressure for quick accountability in Pannu attempted murder case. US officials have told their Indian counterparts they want a speedy result. ਅਸੀਂ ਨਤੀਜਾ ਚਾਹੁੰਦੇ and more accountability after their investigation into Indian involvement in a foiled murder plot against a Sikh activist in the United States. We have communicated really clearly that US government is not going to feel fully satisfied until we see that meaningful accountability takes place. We have been emphasizing that we hope that India will move as quickly as possible through their investigative process. ਵਿਕਾਸ ਯਾਦਵ ਦੇ ਪਰਿਵਾਰ ਨੇ ਕਿਹਾ ਕਿ ਇਹ ਤਾਂ ਆਪਣੇ ਲੋਕਾਂ ਦੇ ਵੀ ਸਕੇ ਨਹੀਂ, ਹੋ ਸਕਦਾ ਹੈ ਕੱਲ੍ਹ ਨੂੰ ਕਿਸੇ ਐਕਸੀਡੈਂਟ ਜਾਂ ਕਿਸੇ ਹੋਰ ਤਰੀਕੇ ਨਾਲ ਵਿਕਾਸ ਯਾਦਵ ਦਾ ਕਤਲ ਹੋ ਜਾਏ। ਮਤਲਬ ਇਹ ਹੈ ਵੀ ਪਹਿਲੀ ਗੱਲ ਤਾਂ ਜੇ ਅਮਰੀਕਾ ਨੇ ਇੱਕਦਮ ਕਿਹਾ ਕਿ ਵੀ ਕੁਇਕ ਅਕਾਊਂਟੇਬਿਲਟੀ, ਸੋ ਉਹਨਾਂ ਨੂੰ ਨਜ਼ਰ ਆ ਗਿਆ ਵੀ ਇਹਨਾਂ ਨੇ ਵਿਕਾਸ ਯਾਦਵ ਹਵਾਲੇ ਨਹੀਂ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼। ਮੈਂ ਤੁਹਾਡੀ ਹੋਸਟ ਨਿਰਮਲ ਕੌਰ ਤੇ ਮੈਂ TV ਫॉर ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਾਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚਾ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 23 ਅਕਤੂਬਰ 2024 8 ਕੱਤਕ ਨਾਨਕ ਸ਼ਹੀ ਸ਼ਮ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਆਪਾਂ ਜਿਹੜੇ ਵੀ ਦਿਨ ਗੈਰ ਹਾਜ਼ਰ ਰਹੇ ਹਾਂ ਉਸ ਲਈ ਆਪਾਂ ਮਾਫੀ ਚਾਹਾਂਗੇ ਔਰ ਇਸ ਦਾ ਕਾਰਨ ਜਿਹੜੇ ਡਾਕਟਰ ਸਾਹਿਬ ਆਪਣੀ ਜ਼ੁਬਾਨੀ ਤੁਹਾਨੂੰ ਦੱਸਣਗੇ। ਸੋ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਹਿਊਸਟਨ ਟੈਕਸਸ ਤੋਂ ਸਰਦਾਰ ਜਰਨੈਲ ਸਿੰਘ ਦੇ ਪਰਿਵਾਰ ਵੱਲੋਂ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਮਾਤਾ ਜੀ ਮਾਤਾ ਗੁਰਨਾਮ ਕੌਰ ਅਤੇ ਸ਼ਹੀਦ ਭਾਈ ਪੰਜਵੜ ਦੇ ਮਾਤਾ ਜੀ ਮਾਤਾ ਮਹਿੰਦਰ ਕੌਰ ਜੀ ਦੀ ਯਾਦ ਨੂੰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਮਰਪਿਤ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਰਨੈਲ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਨੂੰ ਜਾਪਦਾ ਹੈ ਕਿ ਅਮਰੀਕਨ ਸਰਕਾਰ ਦਾ ਜਿਹੜਾ ਭਾਰਤ ਤੋਂ ਪੂਰੀ ਤਰ੍ਹਾਂ ਜਿਹੜਾ ਮੋਹ ਹੈ ਉਹ ਭੰਗ ਹੋ ਗਿਆ ਹੈ ਔਰ ਅਮਰੀਕੀ ਸਰਕਾਰ ਦੇ ਬੁਲਾਰੇ ਨੇ ਸਪਸ਼ਟ ਰੂਪ ਵਿੱਚ ਕਿਹਾ ਕਿ ਅਸੀਂ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਵਿੱਚ ਫੌਰਨ ਜਵਾਬਦੇਹੀ ਚਾਹੁੰਦੇ ਹਾਂ। ਸੋ ਇਹ ਬਿਆਨ ਕੁਝ ਦਿਨ ਪਹਿਲਾਂ ਦਿੱਤੇ ਬਿਆਨ ਤੋਂ ਵੱਖਰਾ ਹੈ ਜਿਸ ਵਿੱਚ ਅਮਰੀਕਾ ਵੱਲੋਂ ਕਿਹਾ ਗਿਆ ਹੈ ਕਿ ਉਹ ਭਾਰਤ ਦੀ ਜਾਂਚ ਤੋਂ ਸਪਸ਼ਟ ਹਨ, ਜੋ ਸੰਤੁਸ਼ਟ ਨਹੀਂ ਹਨ ਜਾਂ ਸੰਤੁਸ਼ਟ ਹਨ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਜਿਵੇਂ ਤੁਸੀਂ ਮਾਫੀ ਮੰਗੀ ਆ, ਹੁਣ ਸਾਡੀ ਮਾਫੀ ਵੀ ਜਿਹੜੀ ਆ ਇੱਕ ਰੂਟੀਨ ਬਣ ਗਈ ਹੈ। ਪਰ ਅਸੀਂ ਆਪਣੇ ਵਿਊਅਰਸ ਨੂੰ ਇਹ ਵੀ ਦੱਸ ਦਈਏ ਕਿ ਇਹ ਵੀ ਸਾਡੇ ਲਈ ਜ਼ਰੂਰੀ ਹੁੰਦਾ ਹੈ ਜਦੋਂ ਅਸੀਂ ਸਿੱਖ ਕੌਮ ਦੀ ਨੁਮਾਇੰਦਗੀ ਕਰਦੇ ਹਾਂ, ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ ਤੇ ਇਹ ਜਿਹੜਾ 1-to-1 ਇੰਟਰੈਕਸ਼ਨ ਹੁੰਦਾ ਹੈ ਉਸ ਦੇ ਵਿੱਚ ਜਿਹੜੇ ਪਰਿਵਾਰ ਪੰਥਕ ਨੇ, ਪੰਥ ਦੀ ਗੱਲ ਕਰਦੇ ਨੇ, ਉਹਨਾਂ ਦੇ ਦੁੱਖ ਸੁੱਖ ਵਿੱਚ ਸ਼ਮੂਲੀਅਤ ਵੀ। ਔਰ ਜ਼ਾਹਰ ਹੈ TV 84 ਫਾਈਨੈਂਸ਼ੀਅਲ ਕਰੰਚ ਜੋ ਗੁਜ਼ਰ ਰਿਹਾ ਇਸ ਲਈ
ਸਾਡੀ ਦਿਲਚਸਪੀ ਟਰੈਵਲ ਕਰਕੇ 1-to-1 ਸੰਗਤਾਂ ਦੇ ਨਾਲ ਰਾਬਤਾ ਕਰਕੇ ਫਾਈਨੈਂਸ਼ੀਅਲ ਸਪੋਰਟ ਜੁਟਾਉਣਾ ਵੀ ਹੈ। ਅੱਛਾ। ਔਰ ਇਹੀ ਕਾਰਨ ਹੈ ਕਿ ਸਾਡੀ ਇਹ ਵਿਜ਼ਿਟ ਜਿਹੜੀ ਪਿਛਲੇ ਵੀਕ ਦੀ ਸੀ ਉਹ ਅਸੀਂ ਥਰਸਡੇ ਫਲਾਈ ਕੀਤਾ ਡੈਲਸ ਲਈ। ਫਰਾਈਡੇ ਸਾਡੇ ਵੀਰ ਹਰਵਿੰਦਰ ਸਿੰਘ ਰੰਧਾਵਾ ਉਹਨਾਂ ਦੀ ਬੱਚੀ ਦਾ ਆਨੰਦ ਕਾਰਜ ਸੀ। ਔਰ ਜਿਹੜਾ ਪਰਿਵਾਰ ਨਿਊਯਾਰਕ ਤੋਂ ਗਏ ਪੰਨੂ ਪਰਿਵਾਰ, ਇਹ ਵੀ ਸਾਡੇ ਜਾਣੂ ਪਰਿਵਾਰ ਸੀ। ਔਰ ਉਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਥ ਪ੍ਰਸਤ ਵੀਰ ਭੈਣਾਂ ਨੇ ਸ਼ਮੂਲੀਅਤ ਕੀਤੀ, ਲੋਕਲ ਵੀ, ਔਰ ਦਰਸ਼ਕ ਬੈਕਗਰਾਊਂਡ ਦੇ ਵਿੱਚ ਸਕਰੀਨ ਦੇ ਉੱਤੇ ਦੇਖ ਸਕਦੇ ਨੇ। ਔਰ ਇਹ ਬੇਸ਼ੱਕ ਜਿਹੜਾ ਇਹ ਪਰਿਵਾਰਕ ਸਮਾਗਮ ਹੁੰਦੇ ਨੇ, ਪਰ ਇਹ ਕੌਮੀ ਸਮਾਗਮ ਹੀ ਬਣ ਜਾਂਦੇ ਨੇ, ਕਿਉਂਕਿ ਜਿੱਥੇ ਵੀ ਮੇਰਾ ਜਾਣਾ ਹੁੰਦਾ ਹੈ, ਜਿਸ ਮਾਣ ਪਿਆਰ ਨਾਲ ਸਾਡੇ ਵੀਰ ਸਾਨੂੰ ਬੁਲਾਉਂਦੇ ਨੇ ਅਤੇ ਸੰਗਤ ਦੇ ਨਾਲ ਸਾਡੀ ਵਿਚਾਰਧਾਰਾ ਤਾਂ ਭਾਵੇਂ ਦੁੱਖ ਦੀ ਘੜੀ ਹੈ, ਸੁੱਖ ਦੀ ਘੜੀ ਹੈ, ਕੌਮੀ ਘਰ ਖਾਲਿਸਤਾਨ ਦੀ ਗੱਲ ਨੂੰ ਆਰਟੀਕੂਲੇਟ ਕਰਨਾ ਇਹ ਸਾਡੇ ਜ਼ਿੰਮੇ ਹੈ ਇੱਕ ਐਕਟਿਵਿਸਟ ਹੋਣ ਦੇ ਨਾਤੇ। ਸੋ ਬਹੁਤ ਸਾਰੇ ਵੀਰਾਂ ਭੈਣਾਂ ਦੇ ਨਾਲ ਮੁਲਾਕਾਤ ਹੋਈ ਔਰ ਫਿਰ ਅਸੀਂ ਫਰਾਈਡੇ ਦਾ ਇਹ ਸਮਾਗਮ, ਜਿਸ ਦੇ ਵਿੱਚ ਫਰਾਈਡੇ ਸ਼ਾਮ ਨੂੰ ਸਾਡੇ ਲੋਕਲ ਵੀਰਾਂ ਵੱਲੋਂ, ਕਿਉਂਕਿ ਇਹ ਆਲਰੇਡੀ ਨੋਨ ਹੈ ਕਿ ਕਿਵੇਂ ਗੁਰਦਾਸ ਮਾਨ ਜਿਹੜਾ ਉਹ ਸਾਰੀ ਖੇਡ ਦਾ ਹਿੱਸਾ ਹੈ, ਜਿਹੜੀ KP ਗਿੱਲ ਨੇ 90s ਦੇ ਵਿੱਚ ਜਦੋਂ ਪੰਜਾਬ 'ਚ ਲੱਚਰ ਸੱਭਿਆਚਾਰ ਨੂੰ ਖੜਾ ਕਰਨ ਦੀ ਲਾਈਨ ਲਈ ਅਤੇ ਇਸ ਕਿਸਮ ਦੇ ਗਾਇਕਾਂ ਨੂੰ ਭਰਤੀ ਕੀਤਾ ਗਿਆ। ਬਰਾਬਰ ਜਿਹੜੇ ਨੇ SSP ਔਰ DIG ਲੈਵਲ ਦੇ ਲੋਕ ਪ੍ਰੀਜ਼ਾਈਡ ਕਰਦੇ ਸਨ। ਮੇਲਿਆਂ ਦੇ ਨਾਂ ਥੱਲੇ ਲਚਰਪੁਣਾ ਪਰੋਸਿਆ ਗਿਆ। ਔਰ ਫਿਰ ਅਸੀਂ ਦੇਖਦੇ ਹਾਂ ਕਿ ਓਵਰ ਏ ਪੀਰੀਅਡ ਆਫ ਟਾਈਮ ਕਿਵੇਂ ਉਹੀ ਕਹਾਣੀ ਹੁਣ ਦੁਬਾਰਾ, ਜਿੱਥੇ ਚਮਕੀਲੇ ਵਰਗੇ ਦਾ ਕਿਰਦਾਰ ਦਿਲਜੀਤ ਦੋਸਾਂਝ ਤੋਂ ਦੁਹਰਾ ਕੇ ਫਿਲਮ ਬਣਵਾ ਕੇ ਉਸ ਕਿਸਮ ਦੇ ਲੱਚਰਪੁਣੇ ਨੂੰ ਪ੍ਰਮੋਟ ਕੀਤਾ ਜਾ ਰਿਹਾ, ਉੱਥੇ ਗੁਰਦਾਸ ਮਾਨ ਦਾ ਜਿਹੜਾ ਖਾਸ ਤੌਰ 'ਤੇ ਜਿਹੜਾ ਉਹਦੀ ਡੇਰਾ ਪ੍ਰਸਤੀ ਹੈ, ਉਹ ਲਾਡੀ ਸ਼ਾਹ ਕੇ ਕੌਣ, ਉੱਥੇ ਜਾ ਕੇ ਪੰਜਾਬੀ ਜ਼ੁਬਾਨ ਬਾਰੇ, ਜਾਂ ਉਸਨੇ ਜਦੋਂ ਲਾਸਟ ਵਿਜ਼ਿਟ ਵੇਲੇ ਉਹ ਕੈਨੇਡਾ 'ਚ ਆਇਆ ਅਤੇ ਇੱਕ ਖਾਲਿਸਤਾਨੀ ਫਰੀਡਮ ਫਾਈਟਰ ਚਰਨਜੀਤ ਸਿੰਘ ਸੁੱਜੋਂ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਬਾਰੇ ਜੋ ਅਪਮਾਨਜਨਕ ਸ਼ਬਦ ਉਸਨੇ ਉਸ ਹਾਲ ਦੇ ਵਿੱਚ ਵਰਤੇ। ਭਾਵੇਂ ਬਾਅਦ ਦੇ ਵਿੱਚ ਉਸਨੇ ਮਾਫੀ ਦਾ ਡਰਾਮਾ ਜਿਹਾ ਕੀਤਾ, ਪਰ ਉਹ ਜ਼ਾਹਰ ਹੈ ਕਿ ਕੋਈ ਮਾਫੀ ਦੀ ਥਾਂ 'ਤੇ ਉਹ ਜ਼ਿਆਦਾ ਆਪਣੀ ਪੋਜੀਸ਼ਨ ਨੂੰ ਐਸਰਟ ਕਰਨਾ ਸੀ। ਸੋ ਪੰਥ ਪ੍ਰਸਤਾਂ ਵੱਲੋਂ ਇਹ ਕਾਲ ਦਿੱਤੀ ਗਈ ਸੀ ਕਿ ਜਿੱਥੇ ਵੀ ਇਹ ਜਾਏ ਇਸ ਦਾ ਵਿਰੋਧ ਕੀਤਾ ਜਾਏ। ਸੋ ਜਿਹੜਾ ਇੱਕ ਪ੍ਰੋਟੈਸਟ ਉਸੇ ਸ਼ਾਮ ਹੀ ਫਰਾਈਡੇ, ਕਿਉਂਕਿ ਉਹਦੀ ਪਰਫਾਰਮੈਂਸ ਸੀ ਡਾਰਸ ਦੇ ਵਿੱਚ, ਉੱਥੇ ਵੀ ਰੱਖਿਆ ਹੋਇਆ ਸੀ, ਜਿਹਦੇ 'ਚ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਲੋਕਲ ਵੀ ਔਰ ਖ਼ਾਸ ਤੌਰ 'ਤੇ ਨਾਰਥ ਕੈਰੋਲਾਈਨਾ ਤੋਂ ਵੀ ਔਰ ਦੂਸਰੇ ਪਾਸਿਓਂ ਵੀ ਪਹੁੰਚੀਆਂ। ਔਰ ਸਾਡੇ ਉੱਥੇ ਪ੍ਰੈਜ਼ੈਂਸ ਦਾ ਜਿਹੜਾ ਫਾਇਦਾ ਇਹ ਸੀ ਕਿ ਅਮਰਵੀਰ ਸਿੰਘ ਨੇ ਉਸ ਨੂੰ ਜਾ ਕੇ ਕਵਰ ਕੀਤਾ ਉਹ ਸਾਰੀ ਇਵੈਂਟ ਨੂੰ। ਔਰ TV 84 ਦੀ ਵੀਡੀਓ ਹੀ ਸੀ ਜਿਹੜੀ ਵਿਦਿਨ ਆਵਰਸ 24 ਆਵਰਸ 30,000 ਤੋਂ ਜ਼ਿਆਦਾ ਲੋਕਾਂ ਨੇ ਜਿਹੜੀ ਉਸ ਦੀ ਨਿਊਜ਼ ਆਈਟਮ ਚੱਲੀ ਉਸ ਨੂੰ ਦੇਖਿਆ। ਸੋ ਇਹ ਅਸੀਂ ਸਮਝਦੇ ਹਾਂ ਕਿ ਜਦੋਂ ਅਸੀਂ ਆਪਣੇ ਮੀਡੀਆ ਦੀ ਇੰਪੋਰਟੈਂਸ ਦੀ ਗੱਲ ਕਰਦੇ ਹਾਂ ਤਾਂ ਇਹ ਘਟਨਾਕ੍ਰਮ ਜਿਹੜਾ ਕੈਮਰੇ 'ਚ ਬੰਦ ਹੁੰਦਾ ਹੈ ਔਰ ਜਿਸ ਦੀ ਗੱਲ ਦੂਰ ਦੂਰ ਤੱਕ ਪਹੁੰਚਦੀ ਹੈ ਔਰ ਸੈਂਕੜਿਆਂ ਕਾਮੈਂਟ ਉਸ ਦੇ ਉੱਤੇ ਸੀ, ਉਸੇ ਹੀ ਵੀਡੀਓ ਨੂੰ ਫਿਰ ਹੋਰ ਬਹੁਤ ਸਾਰੇ ਜਿਹੜੇ ਨੇ ਉਹਨਾਂ ਨੇ ਆਪੋ ਆਪਣੇ ਪਲੇਟਫਾਰਮਸ ਦੇ ਉੱਤੇ ਵੀ ਚਲਾਇਆ। ਸੈਚਰਡੇ ਅਸੀਂ ਹਿਊਸਟਨ ਆਏ ਔਰ ਸਿੱਖ ਨੈਸ਼ਨਲ ਸੈਂਟਰ ਜਿਹੜਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਹੈ, ਉੱਥੇ ਕਈ ਏਕੜ 'ਚ 20 ਏਕੜ 'ਚ ਫੈਲਿਆ ਹੋਇਆ, ਹਾਲਾਂਕਿ ਉਸ ਦੀ ਕੰਸਟਰਕਸ਼ਨ ਦੇ ਅੱਡ-ਅੱਡ ਪਾਰਟ ਚੱਲ ਰਹੇ ਨੇ। ਉੱਥੇ ਸਾਡੇ ਵੀਰ ਜਿਹੜੇ ਡਾਕਟਰ ਹਰਦਮ ਸਿੰਘ ਆਜ਼ਾਦ ਜਿਹੜੇ ਵਰਲਡ ਸਿੱਖ ਪਾਰਲੀਮੈਂਟ ਦੇ ਵਿੱਚ ਵੀ ਐਜ਼ ਏ ਓਬਜ਼ਰਵਰ ਜਿਨ੍ਹਾਂ ਦਾ ਰੋਲ ਸੀ, ਉਹ ਜਿਹੜੇ ਨੇ ਉਹਨਾਂ ਦੇ ਕਰਤਾ ਧਰਤਾ ਔਰ ਉਹਨਾਂ ਦਾ ਆਪਣਾ ਇੱਕ ਨੈਟਵਰਕ ਸੈਟਅਪ ਹੈ। ਹਾਲਾਂ ਉੱਥੇ ਕੰਟਰੋਵਰਸੀਜ਼ ਵਿਵਾਦ ਵੀ ਹੁੰਦੇ ਨੇ। ਸਾਡੇ ਵੱਲੋਂ ਤਾਂ ਹਮੇਸ਼ਾ ਹੀ ਹਰ ਪਲੇਟਫਾਰਮ ਤੋਂ ਹਰ ਇੱਕ ਨੂੰ ਇਹੀ ਕਿਹਾ ਜਾਂਦਾ ਹੈ ਕਿ ਭਾਈ ਸਿਰ ਜੋੜ ਕੇ ਬੈਠ ਕੇ ਜਿਹੜਾ ਸਾਨੂੰ ਸਾਰੇ ਮਸਲੇ ਹੱਲ ਕਰਨੇ ਚਾਹੀਦੇ ਨੇ। ਔਰ ਇਹ ਐਫਰਟ ਸਾਡੇ ਵੀਰ ਸਰ ਜਰਨੈਲ ਸਿੰਘ ਹੋਰਾਂ ਵੱਲੋਂ ਕੀਤਾ ਗਿਆ ਸੀ। ਬੇਸ਼ੱਕ ਸਾਡੇ ਵੀਰ, ਜਦੋਂ ਅਸੀਂ ਹਿਊਸਟਨ ਦੀ ਗੱਲ ਕਰਦੇ ਹਾਂ, ਜਰਨੈਲ ਸਿੰਘ ਧਿਆਨ ਸਿੰਘ ਇਹ ਸਾਡੇ ਮੁੱਢਲੇ 2 ਸੋਲਜਰ ਨੇ ਔਰ ਭਾਈ ਧਿਆਨ ਸਿੰਘ ਜਿਹੜੇ ਉੱਥੇ ਵੀ ਨਹੀਂ ਸੀ ਆ ਸਕੇ ਡਾਲਸ, ਉਹ ਦੀਵਾਨ ਦੇ ਵਿੱਚ ਸੰਡੇ ਆਏ ਔਰ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਦੀ ਮੌਜੂਦਗੀ 'ਚ ਜਿਹੜਾ TV 84 ਦੀ ਗੱਲ ਤਾਂ ਹੋਣੀ ਸੀ, ਲੇਕਿਨ ਇਹ ਇੱਕ ਆਪਣੇ ਆਪ ਦੇ ਵਿੱਚ ਅਕਤੂਬਰ ਦਾ ਮਹੀਨਾ 9 ਅਕਤੂਬਰ ਨੂੰ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦਾ ਸ਼ਹੀਦੀ ਦਿਨ ਗੁਜ਼ਰਿਆ।
31 ਅਕਤੂਬਰ ਨੂੰ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਦੀ ਯਾਦ ਨੂੰ ਸਮਰਪਿਤ ਸਮਾਗਮ ਹੋਣੇ ਨੇ। ਸੋ ਇਹ ਸ਼ਹੀਦੀ ਸਮਾਗਮ ਵੀ ਸੀ ਔਰ ਵੈਸੇ ਵੀ 20 ਅਕਤੂਬਰ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਸੀ। ਸੋ ਇਸ ਨੂੰ ਹੀ ਮੁੱਖ ਰੱਖ ਕੇ ਅਸੀਂ ਸੰਗਤ ਦੇ ਰੂਬਰੂ ਹੋਏ ਔਰ ਬੜੀ ਪੇਸ਼ੈਂਸ ਦੇ ਨਾਲ ਲਗਭਗ 1 ਘੰਟਾ ਸਾਡੀ ਜਿਹੜੀ ਹੈ ਉਹ ਤਕਰੀਰ ਹੈ, ਜਿਸ ਨੂੰ ਆਉਣ ਵਾਲੇ ਦਿਨਾਂ 'ਚ ਅਸੀਂ ਦਰਸ਼ਕਾਂ ਦੇ ਰੂਬਰੂ ਕਰਾਂਗੇ। ਹਾਲਾਂ ਉਸ ਤੋਂ ਪਹਿਲਾਂ ਅਸੀਂ ਸਿੱਖ ਸੈਂਟਰ ਆਫ ਹਿਊਸਟਨ, ਜਿਹੜਾ ਖੂਬਸੂਰਤ ਗੁਰਦੁਆਰਾ ਸਾਹਿਬ ਹੈ, ਮੁੱਢਲੇ ਵਰ੍ਹਿਆਂ 'ਚ 1990 'ਚ ਅਸੀਂ ਉੱਥੋਂ ਹੀ ਸਫ਼ਰ ਸ਼ੁਰੂ ਕੀਤਾ ਸੀ। ਉੱਥੇ ਵੀ ਸੰਗਤ ਦੇ ਦਰਸ਼ਨ ਦੀਦਾਰ ਹੋਏ ਔਰ ਉਸ ਦੀ ਪਿਕਚਰ ਵੀ ਸਾਡੇ ਦਰਸ਼ਕ ਦੇਖ ਸਕਦੇ ਨੇ। ਸੋ ਇਹ ਜ਼ਰੂਰੀ ਹੁੰਦਾ, ਭਾਵੇਂ ਅਸੀਂ ਆ ਤਾਂ ਗਏ ਮੰਡੇ, ਲੇਕਿਨ ਜਦੋਂ ਅਸੀਂ ਯੂਰਪ ਟ੍ਰਿਪ ਕੀਤਾ, ਖਾਸ ਤੌਰ 'ਤੇ ਜਿਹੜੀ ਸਾਡੀਆਂ 2 ਪੋਡਕਾਸਟ ਜਿਨ੍ਹਾਂ ਨੂੰ ਬਹੁਤ ਪਸੰਦ ਕੀਤਾ ਗਿਆ, ਉਹਨਾਂ ਦੇ ਵਿੱਚ ਪਹਿਲਾ ਤਾਂ ਜ਼ਾਹਰ ਹੈ ਜਿਸ ਦਿਨ ਅਸੀਂ ਫਲਾਈ ਕੀਤਾ, ਉਸ ਦਿਨ ਭਾਈ ਜਸਬੀਰ ਸਿੰਘ ਜਿਹੜੇ ਆਲਮੋਸਟ 85 ਸਾਲ ਦੀ ਜਿਨ੍ਹਾਂ ਦੀ ਉਮਰ ਹੈ ਔਰ ਉਹ ਪਹਿਲੀ ਹਾਈਜੈਕਿੰਗ ਜਿਨ੍ਹਾਂ ਨੂੰ ਅਸੀਂ ਏਅਰ ਵਾਰੀਅਰ ਹਵਾਈ ਯੋਧਿਆਂ ਦਾ ਨਾਂ ਦਿੱਤਾ, ਉਹ ਸ਼ਾਮਲ ਸਨ। ਉਹਨਾਂ ਦੇ ਨਾਲ ਲਗਭਗ 1.5 ਘੰਟੇ ਦੀ ਪੋਡਕਾਸਟ ਸੀ। ਔਰ ਜਦੋਂ ਅਸੀਂ ਵਾਪਸ ਆਏ ਤਾਂ ਫਿਰ ਜ਼ਾਹਰ ਹੈ ਕਿ ਵੀ ਇੱਕ ਜਿਹੜਾ ਔਰ ਦੂਸਰੀ ਉਹ ਜਿਹੜੀ ਹੈ ਮੰਡੇ, ਉਹ 2 ਹੋਰ ਯੋਧੇ ਜਿਹੜੇ ਇੱਕ 29 ਸਤੰਬਰ 1981 ਦੀ ਹਾਈਜੈਕਿੰਗ 'ਚ ਸ਼ਾਮਲ ਸਨ, ਭਾਈ ਕਰਨ ਸਿੰਘ, ਔਰ ਇੱਕ ਜਿਹੜੇ 5 ਜੁਲਾਈ 1984 ਦੀ ਹਾਈਜੈਕਿੰਗ ਦੇ ਵਿੱਚ ਭਾਈ ਹਰਮਿੰਦਰ ਸਿੰਘ। ਉਹ ਪੋਡਕਾਸਟ ਵੀ ਸਾਡੇ ਵੀਰਾਂ ਵੱਲੋਂ, ਭੈਣਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ, ਕਿਉਂਕਿ ਇਹ ਓਰਲ ਹਿਸਟਰੀ ਨੂੰ ਸਾਂਭਣ ਦਾ, ਓਰਲ ਹਿਸਟਰੀ ਰਾਹੀਂ ਇਤਿਹਾਸ ਨੂੰ ਸਾਂਭਣ ਦਾ ਯਤਨ ਵੀ ਹੈ। ਔਰ ਕਿਉਂਕਿ ਜਦੋਂ ਅਸੀਂ ਪੈਰਿਸ ਵਿਜ਼ਿਟ ਕੀਤਾ, ਇੱਕ ਸਾਡੀ ਨੌਜਵਾਨਾਂ ਦੇ ਨਾਲ 1-to-1 ਗੁਫ਼ਤਗੂ ਹੋਈ, ਡਾਇਲੋਗ ਸੀ ਜਿਹੜਾ ਲਗਭਗ 1.5 ਘੰਟੇ ਦਾ ਸੀ। ਔਰ ਇਹ ਕਿਉਂਕਿ ਜਿੱਥੇ ਵੀ ਤੁਸੀਂ ਜਾਓ ਸੰਗਤ ਇਹ ਚਾਹੁੰਦੀ ਵੀ ਹੁੰਦੀ ਹੈ, ਕਿਉਂਕਿ ਸੱਚੋ ਸੱਚ ਪ੍ਰੋਗਰਾਮ ਦਾ ਸਲੋਟ ਮੋਸਟ ਪੋਪੂਲਰ ਸਲੋਟ ਹੈ, ਮੋਸਟ ਵਿਊਡ ਜਿਹੜਾ ਸੈਗਮੈਂਟ ਹੁੰਦੇ ਨੇ ਇਸ ਦੇ। ਸੋ ਪਿਛਲੇ ਕੱਲ੍ਹ ਦੇ ਪ੍ਰੋਗਰਾਮ 'ਚ ਅਸੀਂ ਫਿਰ ਜਿਹੜੀ ਪੈਰਿਸ ਦੇ ਵਿੱਚ ਨੌਜਵਾਨਾਂ ਦੇ ਨਾਲ ਮਿਲਣੀ ਸੀ, ਕੁਐਸਚਨ ਆਨਸਰ ਸੈਸ਼ਨ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ। ਸੋ ਇਹ ਸਾਡੀ ਕਾਰਗੁਜ਼ਾਰੀ ਹੈ। ਹੁਣ ਸਾਡੇ ਦਰਸ਼ਕ ਦੇਖ ਲੈਣ ਵੀ ਅਸੀਂ ਵਿਹਲੇ ਤਾਂ ਨਹੀਂ ਬੈਠੇ, ਤੇ ਜੇ ਸਾਨੂੰ ਮੁਆਫ ਕਰ ਸਕਣ ਤਾਂ ਮੁਆਫ ਕਰ ਦੇਣ, ਕਿਉਂਕਿ ਅਸੀਂ ਇਹ ਆਉਣ ਵਾਲੇ ਪੀਰੀਅਡ 'ਚ ਵੀ ਇਹ ਸਾਡਾ ਯਤਨ ਹੋਏਗਾ। ਬੇਸ਼ੱਕ ਮੈਨੂੰ ਖੁਦ ਵੀ ਚੰਗਾ ਨਹੀਂ ਲੱਗਦਾ ਜਦੋਂ ਮੈਂ ਸਟੂਡੀਓ ਤੋਂ ਬਾਹਰ ਹੁੰਦਾ ਜਾਂ ਸ਼ਹਿਰੋਂ ਬਾਹਰ ਹੁੰਦਾ, ਪਰ ਇਹ ਸਾਡੀ ਮਜਬੂਰੀ ਵੀ ਹੈ। ਅਗਲੇ ਹਫਤੇ ਦੇ ਵਿੱਚ ਹੁਣ ਆਉਣ ਵਾਲੇ ਦਿਨ ਤਾਂ ਸਾਡੇ ਗੁਰੂ ਨੇ ਚਾਹਿਆ ਤਾਂ ਠੀਕ ਪ੍ਰੋਗਰਾਮ ਹੋਣਗੇ। ਫਿਰ ਅਸੀਂ ਦਰਸ਼ਕਾਂ ਨੂੰ ਇਹ ਵੀ ਯਾਦ ਦਹਾਨੀ ਕਰਵਾ ਦਈਏ ਕਿ ਨੈਕਸਟ ਵੀਕ ਯੂਬਾ ਸਿਟੀ ਦਾ ਜਿਹੜਾ ਇਕੱਠ ਹੈ ਉਸ ਨੂੰ ਕਵਰ ਕਰਨ ਲਈ ਸਾਡੀ ਸਾਰੀ ਟੀਮ ਨੇ ਜਾਣਾ, ਤੇ ਉੱਥੋਂ ਵੀ ਕਿਉਂਕਿ ਦੇਖੋ ਉਹਦੇ 'ਚ ਥੋੜ੍ਹੀ ਬਹੁਤ ਵੰਨਗੀ ਵੀ ਹੁੰਦੀ ਹੈ। ਔਰ ਹੁਣ ਕਿਉਂਕਿ ਭਾਈ ਗੁਰਦੇਵ ਸਿੰਘ ਹੋਰਾਂ ਦੇ ਐਫਰਟ ਦੇ ਨਾਲ ਉਹ ਕੈਮਰਾ ਔਰ ਦੂਸਰਾ ਵੀ ਹੈਂਡਲ ਕਰ ਲੈਂਦੇ ਨੇ, ਇਹ ਜਿਹੜਾ ਪੋਡਕਾਸਟ ਵਾਲਾ ਪਾਰਟ ਹੈ ਇਹ ਇੱਕ ਆਪਣੇ ਆਪ ਦੇ ਵਿੱਚ ਪੋਪੂਲਰ ਫੀਚਰ ਵੀ ਹੋਇਆ, ਕਿਉਂਕਿ ਇਹਦੇ ਨਾਲ ਉਹਨਾਂ ਨਾਲ ਵੀ ਗੱਲਬਾਤ ਦਾ ਮੌਕਾ ਬਣਦਾ ਹੈ ਜਿਨ੍ਹਾਂ ਦੀ ਕਹਾਣੀ, ਬੇਸ਼ੱਕ ਇਹ ਤਾਂ ਵੱਡੇ ਸਾਡੇ ਨਾਇਕ ਹੀਰੋ ਸਨ, ਤਿੰਨੋਂ ਹੀ ਹਾਈਜੈਕਰ ਜਿਹਨਾਂ ਨਾਲ 2 ਪੋਡਕਾਸਟ ਹੋਏ, ਪਰ ਅਸੀਂ ਇਹ ਵੀ ਕੋਸ਼ਿਸ਼ ਕਰਾਂਗੇ ਕਿ ਬਜਾਏ ਇਸ ਸਲੋਟ ਦੇ ਵਿੱਚ ਕੁਝ ਹੋਰ ਜਿਹੜਾ ਇਨਸਰਟ ਕਰਨ ਦੇ, ਅਸੀਂ ਜਿੱਥੇ ਵੀ ਹੋਈਏ ਉੱਥੋਂ ਦੀਆਂ ਜਿਹੜੀਆਂ ਕੋਈ ਪ੍ਰੋਮੀਨੈਂਟ ਪਰਸਨੈਲਿਟੀਜ਼ ਸੰਘਰਸ਼ ਨਾਲ ਸੰਬੰਧਿਤ ਨੇ ਔਰ ਦੂਸਰੇ ਨੇ ਉਹਨਾਂ ਨੂੰ ਰੈਕਗਨਾਈਜ਼ ਕਰੀਏ। ਜਿਵੇਂ ਮੈਂ ਦੱਸਿਆ ਕਿ ਵੀ ਇਸ ਹਿਊਸਟਨ ਪ੍ਰੋਗਰਾਮ ਨੂੰ ਉਲੀਕਣ ਦੇ ਵਿੱਚ ਸਰ ਜਰਨੈਲ ਸਿੰਘ ਉਹਨਾਂ ਦਾ ਮੁੱਖ ਰੋਲ ਸੀ। ਸੋ ਉਹੀ ਸਾਡੇ ਮੇਜ਼ਬਾਨ ਵੀ ਹੁੰਦੇ ਨੇ, ਸੇਵਾ ਭਾਵਨਾ ਵੀ ਹੈ, ਔਰ ਉਹਨਾਂ ਨੇ ਆਪਣਾ 2 ਦਿਨਾਂ 'ਚ ਹੀ ਉਹਨਾਂ ਦੇ ਬੇਟੀ, ਬੇਟਾ, ਬਾਕੀ ਰਿਸ਼ਤੇਦਾਰ ਜਿਹੜੇ ਪਰਿਵਾਰਕ ਇਕੱਠ ਨੇ ਉਹ ਵੀ ਜਿਨ੍ਹਾਂ 'ਚ 25, 30, 35 ਸੱਜਣ ਵੀ ਸ਼ਾਮਲ ਹੁੰਦੇ ਰਹੇ। ਔਰ ਸੇਵਾ ਤਾਂ ਵੈਸੇ ਵੀ ਮਜੈਲਾਂ ਦੇ ਰਗੋ ਰੇਸ਼ੇ 'ਚ ਹੈ। ਉਹਨਾਂ ਨੇ ਬਹੁਤ ਮਾਣ ਦਿੱਤਾ, ਇੱਜ਼ਤ ਦਿੱਤੀ, ਔਰ ਨਾਲ ਦੀ ਨਾਲ TV 84 ਲਈ ਵੀ ਲਿਬਰਲੀ ਉਹਨਾਂ ਦੇ ਪਰਿਵਾਰ ਨੇ ਵੀ, ਬਾਕੀ ਸੰਗਤ ਦੇ ਮੈਂਬਰਾਂ ਨੇ ਵੀ ਕੰਟਰੀਬਿਊਟ ਕੀਤਾ, ਜਿਨ੍ਹਾਂ ਦਾ ਜ਼ਿਕਰ ਅਸੀਂ ਆਉਣ ਵਾਲੀਆਂ ਸਪਾਂਸਰਸ਼ਿਪ 'ਚ ਕਰਾਂਗੇ। ਪਰ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਵੀ ਇੱਕ ਤਾਂ ਤੁਹਾਡੇ ਨਾਂ 'ਤੇ ਹੋਏਗੀ ਸਪਾਂਸਰਸ਼ਿਪ, ਉਹਨਾਂ ਨੇ ਕਿਹਾ ਜੀ ਨਹੀਂ, ਤੁਸੀਂ ਦੋਨੋਂ ਹੀ ਸਾਡੀਆਂ ਵੱਡੀਆਂ ਜਿਹੜੀਆਂ ਇਤਿਹਾਸ ਦੇ ਯੋਧਿਆਂ ਦੀਆਂ ਮਾਤਾਵਾਂ ਨੇ, ਜਿਨ੍ਹਾਂ ਦੇ ਵਿੱਚ ਭਾਈ ਹਰਜਿੰਦਰ ਸਿੰਘ ਜੰਦਾ ਦੀ ਮਾਤਾ ਗੁਰਨਾਮ ਕੌਰ, ਜਿਹੜੇ 2011 ਦੇ ਵਿੱਚ ਚੜ੍ਹਾਈ ਕਰ ਗਏ ਸੀ, ਔਰ ਜਿੰਨਾ ਸਤਿਕਾਰ ਉਹਨਾਂ ਨੂੰ ਕੌਮ ਨੇ ਦਿੱਤਾ,
ਔਰ ਜਿਸ ਡਿਫਾਇੰਸ ਦੇ ਨਾਲ ਉਹਨਾਂ ਨੇ ਸਿੱਖ ਮਾਤਾਵਾਂ ਦਾ ਕਿਰਦਾਰ, ਜੋ ਕਦੇ ਅਸੀਂ 18ਵੀਂ ਸਦੀ 'ਚ ਜਦੋਂ ਅਸੀਂ ਉਸ ਦੌਰ ਨੂੰ ਦੇਖਦੇ ਸੀ, ਜਾਂ ਪੁਰਾਤਨ ਅਰਦਾਸੀਏ ਵੀ ਕਦੇ ਕਿ ਭਾਈ ਜਿਨ੍ਹਾਂ ਨੇ ਮਾਵਾਂ ਨੇ ਖੰਨੀ ਖੰਨੀ ਰੋਟੀ 'ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਟੁਕੜੇ ਕਰਵਾ ਕੇ ਹਾਰ ਗਲਾਂ ਵਿੱਚ ਪਵਾਏ, ਪਰ ਸਿੱਖੀ ਸਿਦਕ ਨਹੀਂ ਹਾਰਿਆ। ਸੋ ਅਸੀਂ ਦੇਖਦੇ ਹਾਂ ਵੀ ਹੁਣ ਦੇ ਦੌਰ 'ਚ ਵੀ, ਕਿਉਂਕਿ ਇਹ ਬੜਾ ਜ਼ਰੂਰੀ ਹੈ, ਜਦੋਂ ਇੱਕ ਪਾਸੇ ਹਕੂਮਤ ਦਾ ਨੈਰੇਟਿਵ ਹਰ ਅੱਜ ਦੀ ਸਿਚੁਏਸ਼ਨ ਨੂੰ, ਪਿਛਲੇ 4 ਦਹਾਕਿਆਂ ਦੀ ਸਾਡੀ ਲੜਾਈ ਨੂੰ ਕਾਲਾ ਦੌਰ, ਆਤੰਕਵਾਦ ਦਾ ਦੌਰ, ਦਹਿਸ਼ਤਗਰਦੀ ਦਾ ਦੌਰ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉੱਥੇ ਜਿੱਥੇ ਅਸੀਂ ਆਪਣੇ ਨਾਇਕਾਂ ਨੂੰ ਯਾਦ ਕਰਦੇ ਹਾਂ, ਉੱਥੇ ਨਾਇਕਾਂ ਨੇ ਆਪਣੀ ਭਰ ਜਵਾਨੀ ਦੇ ਵਿੱਚ ਆ ਕੇ ਜੋ ਜੌਹਰ ਦਿਖਾਏ, ਉਸ ਦੇ ਪਿੱਛੇ ਉਹਨਾਂ ਦੀ ਮਾਂ, ਪਿਓ, ਭਰਾ, ਭੈਣਾਂ, ਬੈਕਗਰਾਊਂਡ, ਇਤਿਹਾਸਕ ਪਿੰਡ, ਇਹ ਸਾਰੇ ਫੈਕਟਰ ਜਿਹੜੇ ਨੇ ਬਹੁਤ ਅਹਿਮੀਅਤ ਵਾਲੇ ਨੇ, ਬੜੇ ਇੰਪੋਰਟੈਂਸ ਵਾਲੇ ਨੇ। ਸੋ ਖਾਸ ਤੌਰ 'ਤੇ ਮਾਤਾਵਾਂ ਦਾ ਰੋਲ ਜਿਹੜਾ ਬਹੁਤ ਵੱਡਾ ਰੋਲ ਹੈ। ਔਰ ਜਿਵੇਂ ਭਾਈ ਹਰਜਿੰਦਰ ਸਿੰਘ ਜਿੰਦਾ, ਜਿਹੜੇ ਮਾਤਾ ਗੁਰਨਾਮ ਕੌਰ, ਈਵਨ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਵੀ ਆਪਣਾ ਬੇਟਾ ਹੀ ਕਹਿੰਦਾ ਸੀ। ਉਹਨਾਂ ਨੂੰ ਜੇ ਇਕੱਲੇ ਜਿੰਦੇ ਦਾ ਨਾਮ ਲਓ ਤਾਂ ਉਹਨਾਂ ਦੀ ਅੱਜ ਵੀ ਰੂਹ ਨੂੰ ਤਕਲੀਫ ਹੋਏਗੀ। ਸੋ ਉਹਨਾਂ ਲਈ ਵੀ ਬੇਟੇ ਸਮਾਨ ਹੀ, ਔਰ ਉਹਨਾਂ ਨੇ ਵਾਕਿਆ ਇੱਕ ਮਾਂ ਦਾ ਰੋਲ ਅਦਾ ਕੀਤਾ। ਅਤੇ ਜਿੱਥੇ ਜਾ ਕੇ ਉਹ ਖਲੋ ਜਾਂਦੇ ਸਨ, ਜਦੋਂ ਉਹ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਗਏ, ਤਾਂ ਉਹਨਾਂ ਦੇ ਕਰਨਲ, ਜਨਰਲ, ਬ੍ਰਿਗੇਡੀਅਰ ਵੀ ਉਹਨਾਂ ਨੂੰ ਸੈਲੂਟ ਕਰ ਰਹੇ ਸੀ ਕਿ ਭਾਈ ਇਹ ਹੈ ਸਰਦਾਰਨੀ ਮਾਂ ਜਿਹਨੇ ਸ਼ੇਰ ਜੰਮਿਆ, ਜਿਹਦੀ ਕੁੱਖ 'ਚੋਂ ਬੱਬਰ ਸ਼ੇਰ ਜੰਮਿਆ। ਔਰ ਅਸੀਂ ਉਹਨਾਂ ਦੇ ਉੱਤੇ ਜਦੋਂ ਵੀ ਉਹਨਾਂ ਦਾ ਸ਼ਹੀਦੀ ਦਿਨ ਹੁੰਦਾ, ਗੱਲ ਵੀ ਕਰਦੇ ਹਾਂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੇ ਸ਼ਹੀਦੀ ਦਿਨ 'ਤੇ। ਇਸ ਵਾਰ ਤਾਂ ਅਸੀਂ ਕਿਉਂਕਿ ਟਰੈਵਲ ਅਰਾਊਂਡ ਹੀ ਕਰ ਰਹੇ ਸੀ, ਅਤੇ ਉਹਨਾਂ ਨੇ ਮਾਤਾ ਜੀ ਦਾ ਇਹ ਕਹਿਣਾ ਸੀ ਕਿ ਕਿਵੇਂ ਉਹਨਾਂ ਦੇ ਔਰ ਉਹਨਾਂ ਦਾ ਵੱਡੇ ਭਰਾ ਦੀ ਉਮਰ ਦੇ ਵਿੱਚ ਸ਼ਾਇਦ 15-16 ਸਾਲ ਦਾ ਫਰਕ ਹੈ। ਅਤੇ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਉੱਤੇ ਕਿੰਨਾ ਦਬਾਅ ਸੀ ਕਿ ਬੱਚੇ ਨੂੰ ਅਬੋਰਟ ਕੀਤਾ ਜਾਏ, ਔਰ ਦੂਸਰਾ ਲੇਕਿਨ ਉਹਨਾਂ ਨੇ ਕਿਹਾ ਵੀ ਨਹੀਂ। ਔਰ ਤੁਸੀਂ ਦੇਖੋ ਅੱਜ ਵੀ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਕਿਸ ਕਿਸਮ ਦੀ ਇਹ ਬਿਮਾਰੀ ਸਿੱਖ ਪਰਿਵਾਰਾਂ ਦੇ ਵਿੱਚ ਵੀ ਚੰਬੜੀ ਹੋਈ ਹੈ, ਅਬੋਰਸ਼ਨ ਦੇ ਨਾਂ ਥੱਲੇ ਜਾਂ ਮੁੰਡਾ ਜੰਮਣ ਦੇ ਨਾਂ ਥੱਲੇ, ਅਤੇ ਕਿਸ ਕਿਸਮ ਦਾ ਯੋਧਾ ਉਹਨਾਂ ਦੀ ਕੁੱਖ 'ਚੋਂ ਪੈਦਾ ਹੋਇਆ। ਔਰ ਇਹ ਆਪਣੇ ਆਪ 'ਚ ਇਤਿਹਾਸ ਦਾ ਇੱਕ ਪ੍ਰਾਈਡ ਹੈ। ਮਾਤਾ ਮਹਿੰਦਰ ਕੌਰ, ਭਾਈ ਪਰਮਜੀਤ ਸਿੰਘ ਪੰਜਵੜ, ਜਿਨ੍ਹਾਂ ਦੇ ਨਾਂ ਨਾਲ ਹੁਣ ਮਈ ਦੇ ਮਹੀਨੇ 2023 'ਚ ਸ਼ਹੀਦ ਲਫ਼ਜ਼ ਜੁੜ ਗਿਆ। ਆਲਾ ਬਹਾਦਰ ਯੋਧੇ, ਖਾਲਿਸਤਾਨ ਕਮਾਂਡੋ ਫੋਰਸ ਦੇ ਜਨਰਲ ਲਾਭ ਸਿੰਘ ਔਰ ਉਸ ਕਲੈਨ ਨਾਲ ਸੰਬੰਧਿਤ ਹੀ। ਔਰ ਮਾਤਾ ਮਹਿੰਦਰ ਕੌਰ, ਜਿਨ੍ਹਾਂ ਦੀ ਨੈਚੁਰਲ ਡੈਥ ਨਹੀਂ ਹੋਈ। ਜਦੋਂ ਮੈਂ ਅੱਜ ਉਹਨਾਂ ਬਾਰੇ, ਕਿਉਂਕਿ ਮਾਤਾ ਗੁਰਨਾਮ ਕੌਰ ਦੀ ਤਸਵੀਰ ਤਾਂ ਬਹੁਤਿਆਂ ਨੇ ਦੇਖੀ ਹੈ, ਮਾਤਾ ਮਹਿੰਦਰ ਕੌਰ ਦੀ ਸ਼ਾਇਦ ਗੂਗਲ 'ਤੇ ਅਵੇਲੇਬਲ ਨਹੀਂ ਸੀਗੀ। ਉਹਨਾਂ ਨੂੰ ਘਰੋਂ ਚੁੱਕ ਕੇ 1992 ਦੇ ਦੌਰ 'ਚ ਉਹਨਾਂ ਨੂੰ ਚੁੱਕਿਆ ਗਿਆ ਔਰ ਅਣਪਛਾਤੀ ਲਾਸ਼ ਬਣਾ ਦਿੱਤਾ ਗਿਆ ਸੀ। ਔਰ ਜਦੋਂ ਸਰ ਜਸਵੰਤ ਸਿੰਘ ਖਾਲੜਾ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ 3 ਸ਼ਮਸ਼ਾਨ ਘਾਟਾਂ 'ਚ ਉਹਨਾਂ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦੇਣ ਦੀ ਕੋਸ਼ਿਸ਼ ਕੀਤੀ, ਤਾਂ ਸਾਹਮਣੇ ਆਇਆ ਕਿ ਉਹਨਾਂ 'ਚ ਜਿਨ੍ਹਾਂ ਨੂੰ ਟਾਰਚਰ ਕਰਕੇ ਸ਼ਹੀਦ ਕੀਤਾ ਗਿਆ ਸੀ, ਭਾਈ ਪਰਮਜੀਤ ਸਿੰਘ ਪੰਜਵੜ ਦੇ ਮਾਤਾ ਮਹਿੰਦਰ ਕੌਰ ਵੀ ਸ਼ਾਮਲ ਸਨ। ਸੋ ਸਰ ਜਰਨੈਲ ਸਿੰਘ, ਇਹਨਾਂ ਦਾ ਸੰਬੰਧ ਉਸ ਇਲਾਕੇ ਵਲਟੋਆ ਇਲਾਕੇ ਨਾਲ ਹੈ, ਔਰ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਇਸ ਬੈਲਟ ਦੇ ਸਿੰਘਾਂ ਸਿੰਘਣੀਆਂ ਦੀ ਸਾਡੇ ਸੰਘਰਸ਼ ਦੇ ਵਿੱਚ। ਸੋ ਅਸੀਂ ਜਿਵੇਂ ਉਹਨਾਂ ਦੀ ਇੱਛਾ ਸੀ ਉਸ ਮੁਤਾਬਕ ਇਸ ਅੱਜ ਦਾ ਪ੍ਰੋਗਰਾਮ ਨੂੰ ਅਸੀਂ ਮਾਤਾ ਗੁਰਨਾਮ ਕੌਰ, ਮਾਤਾ ਮਹਿੰਦਰ ਕੌਰ, ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ। ਹੁਣ ਅਸੀਂ ਸਿਆਸੀ ਟੌਪਿਕ, ਕਿਉਂਕਿ ਇਹਨਾਂ 4-5 ਦਿਨਾਂ ਦੇ ਵਿੱਚ ਕੋਈ ਬਹੁਤ ਵੱਡੀਆਂ ਡਿਵੈਲਪਮੈਂਟਸ ਤਾਂ ਨਹੀਂ ਹੋਈਆਂ। ਇਹ ਜ਼ਰੂਰ ਸਾਹਮਣੇ ਆਇਆ ਕਿਉਂਕਿ ਇਹ ਤਾਂ ਜਦੋਂ ਅਰੇਂਜਮੈਂਟ ਔਰ ਨਿਖਿਲ ਗੁਪਤਾ ਦੀ ਜਿਸ ਦਿਨ ਪੇਸ਼ੀ ਸੀ ਇੱਥੇ ਫਰਾਈਡੇ, ਔਰ ਅਸੀਂ ਇਹ ਵੀ ਦੱਸ ਦਈਏ ਕਿ TV 84 ਦੀ ਟੀਮ ਨੇ ਉਸ ਨੂੰ ਕਵਰ ਕੀਤਾ। ਬੇਸ਼ੱਕ ਅਮਰਵੀਰ ਸਿੰਘ ਮੇਰੇ ਨਾਲ ਸਨ, ਅਸੀਂ ਹਿਊਸਟਨ ਨੂੰ ਕਵਰ ਕੀਤਾ, ਡਾਲਸ ਨੂੰ, ਲੇਕਿਨ ਉਹ ਕਵਰੇਜ ਵੀ, ਔਰ ਕਿਉਂਕਿ ਐਕਸਕਲੂਸਿਵ, ਹੁਣ ਜਦੋਂ ਅਸੀਂ ਮੈਂ ਕੋਈ ਆਪਣੇ ਗੁਣ ਗਾਉਂਦਾ TV 84 ਦੇ ਬਾਰ-ਬਾਰ ਚੰਗਾ ਨਹੀਂ ਲੱਗਦਾ, ਪਰ ਜਦੋਂ ਅਸੀਂ ਮੀਡੀਆ ਦੀ ਇੰਪੋਰਟੈਂਸ ਦੀ ਗੱਲ ਕਰਦੇ ਹਾਂ ਤੇ ਈਵਨ ਹੋਰ ਕੋਈ ਚੈਨਲ ਉੱਥੇ ਕਵਰ ਕਰਨ ਨੂੰ ਨਹੀਂ ਸੀ। ਔਰ TV 84 ਦੀ ਕਵਰੇਜ ਨੇ ਜਿਹੜੀ ਕਿ ਜਦੋਂ ਉਸ ਨੂੰ ਐਡਿਟ ਕਰਕੇ ਚਲਾਇਆ ਗਿਆ ਤੇ ਆਲਮੋਸਟ ਮੈਨੂੰ ਵੀ ਹੈਰਾਨੀ, ਕਿਉਂਕਿ ਇਹ ਇਸ ਵੇਲੇ ਦਿਲਚਸਪੀ ਦਾ ਵਾਇਸ ਵੀ ਹੈ ਕਿ ਇੱਕੋ ਵੇਲੇ 2000 ਤੋਂ ਜ਼ਿਆਦਾ ਬੰਦਾ ਦੇਖ ਰਿਹਾ ਸੀ, ਔਰ ਜੇ ਮੈਂ ਗਲਤ ਨਾ ਹੋਵਾਂ ਤਾਂ 30,000 ਤੋਂ ਜ਼ਿਆਦਾ
ਲੋਕਾਂ ਨੇ ਉਸ ਨੂੰ ਦੇਖਿਆ। ਹੁਣ ਗੱਲ ਕੱਲੀ ਇਹ ਨਹੀਂ ਹੈ ਕਿ ਵੀ ਕੋਰਟ ਰੂਮ 'ਚ 20-25 ਸਿੰਘ ਮੌਜੂਦ ਨੇ ਜਾਂ ਬਾਹਰ ਕੌਣ ਨੇ, ਕਿਹਨੂੰ ਇੰਟਰਵਿਊ ਦਿੱਤਾ ਜਾਂ ਕੀ ਦਿੱਤਾ, ਲੇਕਿਨ ਇਹ ਮੈਸੇਜ ਦੁਨੀਆ ਭਰ ਦੇ ਵਿੱਚ ਪਹੁੰਚਿਆ ਕਿ ਭਾਈ ਸਿੱਖ ਕੌਮ ਜਿਹੜੀ ਹੈ ਉਸ ਦੀ ਅੱਖ ਇਸ ਟਰਾਇਲ ਦੇ ਉੱਤੇ ਹੈ। ਔਰ ਉਸ ਤੋਂ ਪਹਿਲਾਂ ਹੀ ਜਿਵੇਂ ਸਾਹਮਣੇ ਆ ਗਿਆ ਸੀ ਔਰ US ਸਟੇਟ ਡਿਪਾਰਟਮੈਂਟ ਦੇ ਬੁਲਾਰਿਆਂ ਨੇ ਦੱਸਿਆ ਸੀ ਕਿ ਇੰਡੀਆ ਦੀ ਟੀਮ ਆਈ ਹੋਈ ਹੈ, ਉਹਨਾਂ ਦੀ ਇਨਵੈਸਟੀਗੇਟਿਵ ਟੀਮ ਸੋ ਕਾਲਡ, ਕਿਉਂਕਿ ਜਦੋਂ ਹੀ ਇਹ ਜੂਨ 2023 ਦੇ ਵਿੱਚ ਅਖੀਰਲੇ ਦਿਨਾਂ 'ਚ 29-30 ਜੂਨ ਨੂੰ ਨਿਖਿਲ ਗੁਪਤਾ ਨੂੰ ਚੈੱਕ ਰਿਪਬਲਿਕ ਦੇ ਵਿੱਚ ਜਿਹੜਾ ਉਹ ਅਰੈਸਟ ਕਰਵਾ ਦਿੱਤਾ ਜਾਂਦਾ FBI ਵੱਲੋਂ ਔਰ ਇਧਰ ਇੰਡਾਇਕਟਮੈਂਟ ਹੁੰਦੀ ਹੈ ਜਿਹੜੀ ਅਨਸੀਲ ਕੀਤੀ ਜਾਂਦੀ ਹੈ ਨਵੰਬਰ ਮਹੀਨੇ 'ਚ। ਔਰ ਉਦੋਂ CC1 ਇੱਕ ਆਂਦਾ ਕਿ ਨਿਖਿਲ ਗੁਪਤਾ ਤਾਂ ਹੈ ਹੀ ਹੈ ਜਿਹਨੇ ਅੱਗੋਂ ਕਵਰ ਏਜੰਟ ਦੇ ਨਾਲ ਹੀ ਉਹ ਨੈਗੋਸ਼ੀਏਟ ਕਰ ਰਿਹਾ ਸੀ, $1 ਲੱਖ 'ਚ ਡੀਲ ਹੋਈ, ਗੁਰਪਤਵੰਤ ਪੰਨੂ ਦਾ ਐਡਰੈਸ ਫਾਰਵਰਡ ਕੀਤਾ ਗਿਆ ਐਮਪਾਇਰ ਸਟੇਟ ਬਿਲਡਿੰਗ ਦਾ, ਔਰ ਇਹ ਵੀ ਹਦਾਇਤ ਕਿ ਭਾਈ ਜੇ ਨਾਲ ਉਹ ਦਫ਼ਤਰ 'ਚ ਵੀ ਜਾਂ ਦੂਜੇ 'ਚ ਵੀ ਕੋਈ 2 ਬੰਦੇ ਨਾਲ ਵੀ ਹੋਣ ਉਹ ਵੀ ਮਾਰ ਦਿਓ। ਔਰ $15,000 ਕੈਸ਼ ਜਿਹੜਾ ਉਹ ਇੱਕ ਵੈਨ ਦੇ ਵਿੱਚ ਐਕਸਚੇਂਜ ਵੀ ਹੋਇਆ, ਜਿਹੜਾ ਇਨਫੈਕਟ ਕਵਰ ਏਜੰਟ ਦੇ ਨਾਲ ਹੀ ਨੈਗੋਸ਼ੀਏਸ਼ਨ ਕਰ ਰਹੇ ਸੀ। ਔਰ ਉਦੋਂ ਇੰਡਾਇਕਟਮੈਂਟ ਦੇ ਵਿੱਚ CC1 ਕੋ ਕੰਸਪੀਰੇਟਰ 1 ਦਾ ਨਾਂ ਸੀ। ਔਰ ਇਹ ਪਿਛਲੇ ਦਿਨਾਂ ਦੇ ਵਿੱਚ ਹੀ ਜਦੋਂ ਇਹ ਜ਼ਾਹਰ ਕੀਤਾ ਗਿਆ ਅਮਰੀਕਾ ਵੱਲੋਂ ਕਿ ਵਿਕਾਸ ਯਾਦਵ, ਹਾਲਾਂਕਿ ਇਹ ਨਾਂ ਵਾਸ਼ਿੰਗਟਨ ਪੋਸਟ ਨੇ ਆਪਣੀ ਸਟੋਰੀ ਦੇ ਵਿੱਚ ਦਿੱਤਾ ਸੀ ਪਰ ਉਹਨਾਂ ਨੇ ਵਿਕਰਮ ਯਾਦਵ ਕਿਹਾ ਸੀ। ਔਰ ਬਾਅਦ ਦੇ ਵਿੱਚ ਆਇਆ ਕਿ ਵਿਕਾਸ ਯਾਦਵ ਜਿਹੜਾ ਹਰਿਆਣੇ ਨਾਲ ਸੰਬੰਧਿਤ IPS ਉੱਚ ਅਧਿਕਾਰੀ ਜਿਹੜਾ ਰਾਅ ਲਈ ਕੰਮ ਕਰਦਾ ਰਿਹਾ ਔਰ ਉਸ ਦਾ ਇਹ ਸਾਰੇ ਦੇ ਨਾਲ ਉਹ ਸਪੈਸ਼ਲ ਏਜੰਟ, ਇੰਡੀਆ ਨੇ ਤਾਂ ਉਸ ਨੂੰ ਰੋਗ ਐਲੀਮੈਂਟ ਕਹਿ ਕੇ ਪਾਸੇ ਕਰਤਾ। ਪਰ ਜਦੋਂ ਇੰਡੀਆ ਦੀ ਟੀਮ ਆਈ, ਅਮਰੀਕਾ ਦੀ ਜਿਹੜੀ ਪਹਿਲੀ ਸਟੇਟ ਡਿਪਾਰਟਮੈਂਟ ਦੀ ਬਰੀਫਿੰਗ ਸੀ ਕਿ ਜੀ ਉਹਨਾਂ ਨੇ ਆਪਣਾ ਦਿੱਤਾ ਐਂਡ ਵੀ ਆਰ ਸੈਟਿਸਫਾਈਡ ਵਿਦ ਇਟ ਨਹੀਂ, ਔਰ ਪ੍ਰੋਗਰੈਸ ਇਸ 'ਤੇ ਹੋ ਰਹੀ ਹੈ। ਹੁਣ ਅਸੀਂ ਇਹ ਦੇਖਦੇ ਹਾਂ ਕਿ ਵੀ ਇਸ ਤੋਂ ਬਾਅਦ ਭਾਰਤ ਨੇ ਇਸ ਸਾਰੀ ਖਬਰ ਨੂੰ ਉਹਨਾਂ ਦੇ ਮੀਡੀਆ ਔਰ ਖ਼ਾਸ ਤੌਰ 'ਤੇ ਕਿਵੇਂ ਉਹਨਾਂ ਨੇ ਜਿਹੜਾ ਸੋਸ਼ਲ ਮੀਡੀਆ 'ਤੇ ਵੀ ਉਹ ਕੰਟਰੋਲ ਕਰਦੇ ਨੇ ਔਰ ZTV, ਰਿਪਬਲਿਕ, ਆਜ ਤੱਕ, ਸੁਧੀਰ ਚੌਧਰੀ ਔਰ ਗੌਰਵ ਗੋਬਰ ਆਰੀਆ ਤੇ ਇਹ ਉਹ ਉਸ ਨੈਰੇਟਿਵ ਨੂੰ ਕਿਵੇਂ ਲੈ ਰਹੇ ਸੀ। ਉਹਨਾਂ ਨੂੰ ਤਾਂ ਹੀਰੋ ਦੀ ਤਰ੍ਹਾਂ ਔਰ ਗੌਰਵ ਯਾਦਵ ਤਾਂ ਖਾਲਿਸਤਾਨੀ ਜਿਹੜੇ ਨੇ ਉਹ ਤਾਂ ਲਾਰੈਂਸ ਬਿਸ਼ਨੋਈ ਦੇ ਪਰਛਾਵੇਂ ਤੋਂ ਵੀ ਖੌਫਜ਼ਦਾ ਨੇ ਔਰ ਬੜਾ ਉਹਨੂੰ ਹੀਰੋ ਬਣਾ ਕੇ ਪੇਸ਼ ਕਰ ਰਹੇ ਸੀ। ਲੇਕਿਨ ਅਚਾਨਕ ਜਿਹੜੀ ਅਸੀਂ ਇਹਨਾਂ 2-3 ਦਿਨਾਂ 'ਚ ਡਿਵੈਲਪਮੈਂਟਸ ਦੇਖੀਆਂ, ਬ੍ਰਿਕਸ ਦੀ ਮੀਟਿੰਗ ਲਈ ਵਿਦਨ 3 ਮੰਥਸ ਟਾਈਮ ਸਪੈਨ 'ਚ ਜਦੋਂ ਕਿ ਪੁਤਿਨ ਨੂੰ ਜਿਹੜੀ ਆ ਉਹ ਭਾਲੂ ਜੱਫੀ ਮੋਦੀ ਨੇ ਪਹਿਲਾਂ ਜਾ ਕੇ ਪਾਈ ਸੀ, ਹੁਣ ਫਿਰ ਉਹਨੂੰ ਜਾ ਕੇ ਚੰਬੜਿਆ ਹੋਇਆ ਸੀ ਬ੍ਰਿਕਸ ਦੇ ਵਿੱਚ। ਔਰ ਚੀਨ ਦੇ ਪੈਰੀਂ ਡਿੱਗ ਕੇ ਚੀਨ ਦੇ ਨਾਲ ਵੀ ਸਮਝੌਤਾ। ਔਰ ਜੋ S ਜੈਸ਼ੰਕਰ ਨੇ ਆਪਣੇ ਅੱਡ-ਅੱਡ ਇੰਟਰਵਿਊਜ਼ 'ਚ ਰੂਸ ਜਾਣ ਤੋਂ ਪਹਿਲਾਂ ਕਿਹਾ, ਅਜੀਤ ਡੋਵਲ ਜਿਹੜਾ ਅਮਰੀਕਾ 'ਚ ਤਾਂ ਡਰਦੇ ਨਹੀਂ ਆਇਆ ਕਿ ਬਈ ਉਹਨੂੰ ਸਮਨ ਸਰਵ ਹੋਣਗੇ ਜਿਹੜੀ ਸਿਵਲ ਲਿਟੀਗੇਸ਼ਨ ਕੀਤੀ ਗਈ ਹੈ, ਲੇਕਿਨ ਉੱਥੇ ਜਿਹੜੀ ਹੈ ਉਹਨਾਂ ਦੀ ਮੀਟਿੰਗ ਔਰ ਜਿਸ ਅੰਦਾਜ਼, ਸੋ ਇਉਂ ਜਾਪਦਾ ਵੀ ਅਮਰੀਕਾ ਨੇ ਦੇਖ ਲਿਆ ਵੀ ਇਹ ਨਾ ਤਾਂ ਕੋਆਪਰੇਟ ਕਰ ਰਹੇ ਨੇ, ਰੂਸ ਨੂੰ ਵੀ ਚੰਬੜ ਗਏ ਨੇ, ਚੀਨ ਦੇ ਵੀ ਪੈਰੀ ਪੈ ਗਏ। ਔਰ ਇੱਕ ਜਿਹੜੀ ਚਲਾਕੀ ਆਪਣੇ ਵੱਲੋਂ ਭਾਰਤ ਨੇ ਕੀਤੀ ਉਹ ਜ਼ਾਹਰ ਹੈ ਜਦੋਂ ਵਿਕਾਸ ਯਾਦਵ ਦਾ ਨਾਂ ਸਾਹਮਣੇ ਆਇਆ ਤੇ ਨੈਕਸਟ ਸਟੈਪ ਅਮਰੀਕਾ ਦਾ ਹੋਣਾ ਸੀ ਕਿ ਵਿਕਾਸ ਯਾਦਵ ਨੂੰ ਐਕਸਟ੍ਰਾਡਾਈਟ ਕਰੋ ਅਮਰੀਕਾ, ਟ੍ਰਾਇਲ ਸਟੈਂਡ ਕਰੇਗਾ ਕਿਉਂਕਿ ਕੋ ਕੰਸਪੀਰੇਟਰ ਹੈ। ਇਹਨਾਂ ਨੇ ਖਬਰ ਪਲਾਂਟ ਕਰਾਈ ਕਿ ਜੀ ਦਸੰਬਰ ਦੇ ਮਹੀਨੇ ਵਿਕਾਸ ਯਾਦਵ ਨੇ ਇੱਕ ਹੋਰ ਬਿਜ਼ਨਸਮੈਨ ਦੇ ਨਾਲ ਮਿਲ ਕੇ ਉਸ ਨੇ ਕਿਸੇ ਹੋਰ ਵੱਡੇ ਬਿਜ਼ਨਸਮੈਨ ਨੂੰ ਸੱਦਿਆ ਉਸ ਤੋਂ ਫਿਰੌਤੀ ਲਈ, ਲਾਰੈਂਸ ਬਿਸ਼ਨੋਈ ਦਾ ਨਾਂ ਲੈ ਕੇ। ਔਰ ਇਸ ਕੇਸ ਦੇ ਵਿੱਚ ਉਹਨੂੰ ਦਸੰਬਰ 2023 'ਚ ਫੜ ਲਿਆ ਗਿਆ ਸੀ। ਅਪ੍ਰੈਲ ਦੇ ਮਹੀਨੇ 'ਚ ਉਹਦੀ ਬੇਲ ਹੋਈ ਔਰ ਹੁਣ ਉਹ ਬੇਲ 'ਤੇ ਬਾਹਰ ਹੈ ਔਰ ਉਸ ਦੇ ਉੱਤੇ ਉਹ ਟਰਾਇਲ ਚੱਲੇਗਾ। ਸੋ ਇਹ ਅਮਰੀਕਾ ਨੂੰ ਸਮਝ ਆ ਗਈ ਵੀ ਇਹਨਾਂ ਨੇ ਇਹਦੀ ਐਕਸਟ੍ਰੈਡੀਸ਼ਨ ਨਹੀਂ ਦੇਣੀ, ਕਿਉਂਕਿ ਜਦੋਂ ਵੀ ਇਸ ਕਿਸਮ ਦਾ ਕੋਈ ਕੇਸ ਹੁੰਦਾ ਹੈ ਉਦੋਂ ਇਹ ਹੋਏਗਾ ਕਿ ਜੀ ਜਿਹੜਾ ਹੁਣ ਵਿਕਾਸ ਯਾਦਵ ਦੇ ਖਿਲਾਫ ਫਿਰੌਤੀ ਲੈਣ ਦਾ ਕੇਸ ਹੈ, ਜਦੋਂ ਤੱਕ ਇਹ ਟਰਾਇਲ ਸੈਟਲ ਨਹੀਂ ਹੋ ਜਾਂਦਾ ਉਹਦੀ ਐਕਸਟ੍ਰੈਡੀਸ਼ਨ ਨਹੀਂ ਹੋ ਸਕਦੀ। ਸੋ ਇਹ ਜਿਹੜੀ ਖੇਡ ਹੈ ਅਮਰੀਕਾ ਨੂੰ ਚੰਗੀ ਤਰ੍ਹਾਂ ਸਮਝ ਆਈ ਕਿ ਭਾਈ ਇਹਨਾਂ ਨੇ ਕੋਈ ਔਰ ਉੱਥੇ ਕਿੰਨੇ ਸਾਲ ਉਹਨੂੰ ਸਜ਼ਾ ਆਪ ਹੀ ਉਹਨਾਂ ਨੇ ਦੇਣੀ ਹੈ, ਰੱਖਣਾ ਤਾਂ ਜਵਾਈਆਂ ਵਾਂਗ ਹੀ ਹੈ। ਤੇ ਉਦੋਂ ਤੱਕ ਇੱਥੇ ਕਿਤੇ ਰਾਜੇ ਦੀ ਪਰਜਾ ਹੋਣਾ, ਮਾਹੌਲ ਬਦਲ ਜਾਏਗਾ ਜਾਂ ਦੂਸਰਾ। ਸੋ ਉਸ ਦਾ ਨਤੀਜਾ ਹੈ ਵੀ ਅਮਰੀਕਾ ਨੇ ਔਰ ਭਾਰਤ ਨੇ ਜੋ ਜਾ ਕੇ ਫਿਰ ਰੂਸਮ ਸ਼ਰਣਮ ਗੱਛਾਮੀ ਜਿਹੜਾ ਕੀਤਾ ਤੇ ਉਹਨਾਂ ਨੇ ਬਾਂਹ ਮਰੋੜੀ ਹੈ ਪੂਰੀ ਤਰ੍ਹਾਂ।
ਔਰ ਅੱਜ ਜਿਹੜਾ ਵਰਜਨ ਪਿਛਲੇ 2 ਦਿਨ ਤੋਂ ਉਹਨਾਂ ਦੇ ਈਵਨ ਇਹ ਗੱਲ ਵੀ ਉਹਨਾਂ ਦਾ ਇੱਕ ਵਿਦਾਂਤ ਪਟੇਲ ਨਾਂ ਦਾ ਜਿਹੜਾ ਸਪੋਕਸਪਰਸਨ ਆ ਉਹ ਕਹਿ ਰਿਹਾ, ਔਰ ਮੈਂ ਅੱਡ ਮੀਡੀਆ ਦੇ ਵਿੱਚ ਜਦੋਂ ਕਵਰੇਜ ਦੇਖੀ ਤੇ ਆਲਮੋਸਟ ਹੈਡਲਾਈਨ ਸਭ ਦੀ ਇੱਕੋ ਜਿਹੀ ਹੈ। ਹੁਣ ਦਾ ਇਕਨੋਮਿਕ ਟਾਈਮਸ ਨਿਊਜ਼ ਨੇ ਹੈਡਲਾਈਨ ਲਾਈ, ਇੰਡੀਆ ਅੰਡਰ ਮੋਰ ਐਂਡ ਮੋਰ US ਪ੍ਰੈਸ਼ਰ for quick accountability in Pannu attempted murder case. Quick accountable, more and more pressure. ਉਹਨੂੰ ਬਾਂਹ ਮਰੋੜਨ, more and more pressure ਦੀ ਪੰਜਾਬੀ ਬਾਂਹ ਮਰੋੜਨਾ ਹੀ ਬਣਦਾ। ਔਰ quick accountability ਕਿ ਵੀ ਆ ਜਿਹੜੀ ਤੁਹਾਡੀ ਡਿਲੇ ਟੈਕਟਿਕ ਕਰਕੇ ਤੁਸੀਂ ਸਾਡੀਆਂ ਅੱਖਾਂ 'ਚ ਘੱਟਾ ਪਾ ਰਹੇ ਹੋ, ਇਹ ਜਿਹੜਾ ਇਹ ਐਕਸੈਪਟੇਬਲ ਨਹੀਂ ਹੋਣਾ। ਔਰ ਉਹਨਾਂ ਨੇ ਕਿਹਾ ਕਿ ਵੀ US officials have told their Indian counterparts they want a speedy result, ਅਸੀਂ ਨਤੀਜਾ ਚਾਹੁੰਦੇ, and more accountability after their investigation into Indian involvement in a foiled murder plot against a Sikh activist in the United States, according to US official। ਹੁਣ ਇਹ ਜਿਹੜੀ ਕੋਰਟ ਹੈ US official ਦੀ, ਉਹਦੇ 'ਚ ਉਹਨਾਂ ਨੇ ਕਿਹਾ, we have communicated really clearly that US government is not going to feel fully satisfied until we see that meaningful accountability takes place, said US official who declined to be named. We have been emphasizing that we hope that India will move as quickly as possible through their investigative process. ਬਿਲਕੁਲ ਕਲੀਅਰ, ਕੋਈ ਇਫ ਐਂਡ ਬਟ ਨਹੀਂ ਹੈ। ਔਰ ਇਹੀ ਖਬਰ ਨੂੰ ਫਿਰ ਅੱਡ ਨੇ ਜਿਹੜਾ ਆਪਣੇ ਰॉयटर ਜਿਹੜੀ ਇੰਟਰਨੈਸ਼ਨਲ ਨਿਊਜ਼ ਏਜੰਸੀ ਹੈ, ਉਹਨੇ ਐਕਸਕਲੂਸਿਵ ਸਟੋਰੀ ਦੇ ਥੱਲੇ ਕਿਹਾ, US pressures India for quick accountability in Sikh separatist murder plot। ਵੀ ਕੁਇਕ ਜਿਹੜਾ ਇਸ ਦਾ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਕਿਹਾ ਵੀ ਇੰਡੀਆ ਦੀ ਜਿਹੜੀ ਇਨਕੁਆਇਰੀ ਕਮੇਟੀ ਸੋ ਕਾਲਡ ਜਿਹੜੀ ਵਿਜ਼ਿਟ ਕੀਤੀ, ਉਹਨਾਂ ਨੇ ਕਿਹਾ ਵੀ ਅਸੀਂ ਕਲੀਅਰਲੀ ਇਹ ਕਹਿ ਦਿੱਤਾ ਕਿ ਵੀ ਇੰਡੀਆ ਜਿਹੜਾ ਉਹ ਕੁਇਕਲੀ ਇਸ ਦੇ ਉੱਤੇ ਆਪਣੀ ਜਵਾਬਦੇਹੀ ਕਰੇ। ਔਰ ਇਹ ਫਿਰ ਸਾਰਾ ਵਿਕਾਸ ਯਾਦਵ ਦੇ ਕੇਸ ਨੂੰ ਰॉयटर ਨੇ ਵੀ ਡਿਸਕਸ ਕੀਤਾ, ਡੌਨ ਨੇ ਇਸ ਦੇ ਉੱਤੇ US ਪ੍ਰੈਸ਼ਰਸ ਇੰਡੀਆ ਫॉर ਕੁਇਕ ਅਕਾਊਂਟੇਬਿਲਿਟੀ ਇਨ ਸਿੱਖ ਸੈਪਰੇਟਿਸਟ ਮਰਡਰ ਪਲਾਟ। ਇਹੀ ਸਟੋਰੀ ਫਿਰ ਹਰ ਇੱਕ ਨੇ ਆਪਣੇ ਢੰਗ ਨਾਲ ਬੈਕਗਰਾਊਂਡ ਔਰ ਦੂਸਰੀ ਦੇਖ ਕੇ ਲਾਈ ਹੁੰਦੀ ਹੈ। ਹੁਣ ਜਿਹੜਾ ਇਹ ਸਾਰੇ ਦੇ ਚੱਲਦੇ ਆ, ਜਿਹੜੇ ਇਸ 'ਚੋਂ ਅਸੀਂ ਕਨਕਲੂਜਨ ਕੱਢਦੇ ਹਾਂ, ਅਸੀਂ ਇੱਕ ਪਾਸੇ ਤਾਂ ਅਮਰੀਕਨ ਅਥਾਰਟੀਜ਼ ਦੇ ਧੰਨਵਾਦੀ ਹਾਂ, ਥੈਂਕਫੁਲ ਹੈ, ਕਿਉਂਕਿ ਜਦੋਂ ਇਹ ਪਹਿਲਾਂ ਆਇਆ ਸੀ ਕਿ ਜੀ ਅਸੀਂ ਸੈਟਿਸਫਾਈਡ ਹੈ ਜੋ ਉਹਨਾਂ ਦੀ ਆਇਤ, ਤੇ ਸਾਨੂੰ ਲੱਗਾ ਕਿ ਬਈ ਇਹ ਇਲੈਕਸ਼ਨ ਈਅਰ ਚੱਲ ਰਿਹਾ ਹੈ, ਬਾਈਡਨ ਐਡਮਿਨਿਸਟ੍ਰੇਸ਼ਨ ਪਹਿਲਾਂ ਹੀ ਜਿਹੜਾ ਉਹ ਕਮਜ਼ੋਰ ਨਜ਼ਰ ਆਇਆ, ਜਾਂ ਇੰਡੀਆ ਪੱਖੀ ਕਾਫੀ ਲੋਕ ਨੇ ਔਰ ਸ਼ਾਇਦ ਇਹ ਪਿੱਛੇ ਹਟ ਗਏ ਨੇ। ਪਰ ਇਉਂ ਲੱਗਦਾ ਵੀ ਪੈਂਟਾਗਨ ਨੇ ਔਰ ਜਸਟਿਸ ਡਿਪਾਰਟਮੈਂਟ, ਹੋਮਲੈਂਡ ਸਿਕਿਉਰਿਟੀ, ਉਹਨਾਂ ਨੇ ਫਰਦਰ ਅਸਰਟ ਕੀਤਾ ਆਪਣੇ ਆਪ ਨੂੰ। ਔਰ ਇਹ ਕਿਉਂਕਿ ਲਾ ਐਨਫੋਰਸਮੈਂਟ ਏਜੰਸੀਜ਼ ਜਿਹੜੀਆਂ ਨੇ ਇੱਥੇ ਕੋਈ ਉਹ ਉਸ ਕਿਸਮ ਦਾ ਪੋਲੀਟੀਕਲ ਪ੍ਰੈਸ਼ਰ ਨਹੀਂ ਕਬੂਲਦੀਆਂ। ਔਰ ਇਹ ਅਸੀਂ ਸਮਝਦੇ ਹਾਂ ਕਿ ਵੀ ਇਹ ਸਾਡੇ ਲਈ ਬੜਾ ਇੰਪੋਰਟੈਂਟ ਹੈ ਕਿ ਅਮਰੀਕਾ ਇਹ ਮੈਸੇਜ ਦੇ ਚੰਗੀ ਤਰ੍ਹਾਂ ਕਿ ਭਾਈ ਅਮਰੀਕਨ ਸੋਵਰਨਿਟੀ ਦੀ ਵਾਇਲੇਸ਼ਨ, ਇੰਟਰਨੈਸ਼ਨਲ ਲਾਅ ਦੀ ਵਾਇਲੇਸ਼ਨ। ਔਰ ਕਿਉਂਕਿ ਜਸਟਿਸ ਡਿਪਾਰਟਮੈਂਟ ਨੇ ਜਿਹੜੀ ਪਹਿਲੀ ਬਰੀਫਿੰਗ ਕੀਤੀ ਸੀ ਉਹਦੇ 'ਚ ਉਹਨਾਂ ਨੇ ਬੜਾ ਕਲੀਅਰਲੀ ਫਸਟ ਅਮੈਂਡਮੈਂਟ ਦਾ ਜ਼ਿਕਰ ਕੀਤਾ ਸੀ। ਉਹਨਾਂ ਨੇ ਕਿਹਾ ਸੀ ਕਿ ਵੀ ਅਮਰੀਕਾ ਦੀ ਫਸਟ ਅਮੈਂਡਮੈਂਟ ਫਰੀडम ਆਫ ਐਕਸਪ੍ਰੈਸ਼ਨ ਦਾ ਹੱਕ ਦਿੰਦੀ ਹੈ, ਔਰ ਉਸ ਨੂੰ ਕੁਚਲਣ ਦੇ ਲਈ ਜਿਹੜਾ ਅਮਰੀਕਨ ਸੋਇਲ ਦੇ ਉੱਤੇ ਗੁਰਬਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹੜਾ ਉਹ ਪਲਾਨ ਕੀਤਾ ਗਿਆ, ਜਿਹੜਾ ਥੈਂਕਫੁਲੀ ਅਮਰੀਕਨ ਏਜੰਸੀਆਂ ਦੀ ਜਿਹੜੀ ਮੁਸਤੈਦੀ ਦੀ ਬਦੌਲਤ ਉਹ ਫਾਈਲ ਹੋਇਆ। ਔਰ ਇਹ ਜਿਹੜਾ ਇਸ ਸਾਰੇ 'ਚੋਂ ਅਸੀਂ ਜਿਹੜੀ ਤਵੱਕੋ ਕਰਦੇ ਹਾਂ ਅਮਰੀਕਨ ਐਡਮਿਨਿਸਟ੍ਰੇਸ਼ਨ ਤੋਂ, ਹਾਲਾਂ ਇਸ ਦੇ ਉੱਤੇ ਪੰਜਾਬ 'ਚੋਂ ਵੀ ਕਿਸੇ ਦਾ ਕਮੈਂਟ ਸੀ ਕਿ ਭਾਈ ਉਹਦੇ ਜਿਹੜੇ ਵਿਕਾਸ ਯਾਦਵ ਦੇ ਪਰਿਵਾਰ ਵਾਲੇ ਨੇ, ਕਿਉਂਕਿ ਹਰਿਆਣੇ ਦੇ ਇੱਕ ਪਿੰਡ ਦਾ ਔਰ ਸਾਰੇ ਯਾਦਵ ਔਰ ਦੂਜੇ ਕਿਤੇ ਨਾ ਕਿਤੇ CRPF IPS ਜਾਂ ਜਿਵੇਂ ਗੋਇਲ ਜਿਹੜਾ ਰਾਹ ਦਾ ਚੀਫ ਸੀ, ਇਹ ਸਾਰੇ ਕਿਤੇ ਨਾ ਕਿਤੇ ਪੰਜਾਬ 'ਚ 90s ਦੇ ਦੌਰ 'ਚ ਵੀ ਸੰਬੰਧਿਤ ਰਹੇ ਔਰ ਕਿਲਿੰਗ ਦੇ ਵਿੱਚ ਵੀ ਰਿਹਾ। ਔਰ ਉਹਦੇ 'ਚ ਈਵਨ ਉਹਨਾਂ ਨੇ ਜਿਹੜਾ ਉਹਨਾਂ ਦੇ ਟੱਬਰ ਦਾ ਵੀ ਕਿਤੇ ਇਹ ਇੰਟਰਵਿਊ ਆਇਆ ਕਿ ਭਾਈ ਉਹਨਾਂ ਨੇ ਵੀ ਇਹ ਕਿਹਾ ਕਿ ਵੀ ਵਿਕਾਸ ਯਾਦਵ ਦੇ ਪਰਿਵਾਰ ਨੇ ਕਿਹਾ ਕਿ ਇਹ ਤਾਂ ਆਪਣੇ ਲੋਕਾਂ ਦੇ ਵੀ ਸਕੇ ਨਹੀਂ, ਹੋ ਸਕਦਾ ਕੱਲ੍ਹ ਨੂੰ ਕਿਸੇ ਐਕਸੀਡੈਂਟ ਜਾਂ ਕਿਸੇ ਹੋਰ ਤਰੀਕੇ ਨਾਲ
ਵਿਕਾਸ ਯਾਦਵ ਦਾ ਕਤਲ ਹੋ ਜਾਏ। ਜੀ ਮਤਲਬ ਇਹ ਹੈ ਵੀ ਪਹਿਲੀ ਗੱਲ ਤਾਂ ਜੇ ਅਮਰੀਕਾ ਨੇ ਇੱਕਦਮ ਕਿਹਾ ਕਿ ਵੀ ਕੁਇਕ ਅਕਾਊਂਟੇਬਿਲਟੀ, ਸੋ ਉਹਨਾਂ ਨੂੰ ਨਜ਼ਰ ਆ ਗਿਆ ਵੀ ਇਹਨਾਂ ਨੇ ਵਿਕਾਸ ਯਾਦਵ ਹਵਾਲੇ ਨਹੀਂ ਕਰਨਾ। ਔਰ ਇਸ ਦਾ ਮਤਲਬ ਇਹ ਹੈ ਕਿ ਅਮਰੀਕਾ ਦਬਾਅ ਬਣਾਏਗਾ, ਭਾਰਤ ਰਜਿਸਟ ਕਰੇਗਾ। ਔਰ ਜਿਹੜਾ ਨੈਕਸਟ ਸਟੈਪ ਜਾ ਰਿਹਾ ਕਿ ਵੀ ਭਾਰਤ ਦੇ ਉੱਤੇ ਆਰਥਿਕ ਪਾਬੰਦੀਆਂ ਵੀ ਲੱਗਣਗੀਆਂ। ਔਰ ਹੁਣ ਇਸ ਸਾਰੇ ਦੇ ਉੱਤੇ ਜਿਹੜਾ ਅਸੀਂ ਸਮਝਦੇ ਹਾਂ ਕਿ ਭਾਰਤ ਦੇ ਜਿਹੜੇ ਸਬੰਧ ਨੇ ਅਮਰੀਕਾ ਦੇ ਨਾਲ ਆਉਣ ਵਾਲੇ ਪੀਰੀਅਡ ਦੇ ਵਿੱਚ ਹੋਰ ਵੀ ਵਿਗੜਨ ਵੱਲ ਜਾਣਗੇ। ਉਧਰ ਅਸੀਂ ਕੈਨੇਡਾ ਦੇ ਹਵਾਲੇ ਨਾਲ ਵੀ ਦੇਖ ਰਹੇ ਹਾਂ ਕਿ ਉੱਥੇ ਤਾਂ ਪੂਰਾ ਊਲ ਜਲੂਲ ਬਕਣ ਦੇ ਉੱਤੇ ਆਏ ਹੋਏ ਨੇ। ਉਹਨਾਂ ਦਾ ਜੈਸਵਾਲ ਹੋਏ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ ਸਪੀਕਰ, ਐਸ ਜੈ ਸ਼ੰਕਰ ਹੋਏ, ਉਹਨਾਂ ਦਾ ਦੂਸਰਾ ਹੋਏ। ਸੋ ਅਲਟੀਮੇਟਲੀ ਇਹ ਭੁੱਲਦੇ ਨੇ ਕਿ ਜੋ ਕੈਨੇਡਾ ਨੇ ਵੀ ਸਟੈਂਡ ਲਿਆ, ਐਕਸਪੋਜ਼ ਕੀਤਾ ਇਹਨਾਂ ਨੂੰ, ਜਾਂ ਉਹਨਾਂ ਦੀ ਪਬਲਿਕ ਇਨਕੁਆਇਰੀ ਹੋਈ, ਇਹ ਆਫ ਇਟਸ ਓਨ ਨਹੀਂ ਹੈ। ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ, ਭਾਵੇਂ ਆਸਟ੍ਰੇਲੀਆ ਔਰ ਯੂਕੇ ਦਾ ਰਿਸਪੌਂਸ ਪਹਿਲੇ ਠੰਡਾ ਜਿਹਾ ਰਿਹਾ, ਹੁਣ ਇਹਨਾਂ ਸਾਰੇ ਪੀਰੀਅਡ ਦੇ ਵਿੱਚ ਅਸੀਂ ਦੇਖਿਆ ਕਿ ਯੂਕੇ ਨੇ ਵੀ ਇੰਡੀਆ ਨੂੰ ਕਿਹਾ ਵੀ ਕੈਨੇਡਾ ਦੇ ਨਾਲ ਕੋਆਪਰੇਟ ਕਰੋ, ਸਾਡਾ ਫੁੱਲ ਟਰਸਟ ਹੈ ਉਹਨਾਂ ਦੇ ਜਸਟਿਸ ਸਿਸਟਮ 'ਤੇ। ਇਹੀ ਗੱਲ ਜਿਹੜੀ ਹੈ ਨਿਊਜ਼ੀਲੈਂਡ ਨੇ ਵੀ ਕਹੀ। ਸੋ ਅਸੀਂ ਸਮਝਦੇ ਹਾਂ ਵੀ ਸਾਡਾ ਅਮਰੀਕਨ ਲਾ ਐਨਫੋਰਸਮੈਂਟ ਏਜੰਸੀਜ਼ ਦੇ ਉੱਤੇ, ਅਮਰੀਕਨ ਐਡਮਿਨਿਸਟ੍ਰੇਸ਼ਨ ਦੇ ਉੱਤੇ ਪੂਰਾ ਵਿਸ਼ਵਾਸ ਹੈ। ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਗੱਲ ਜਿਹੜੀ ਹੈ ਤਨ ਪਤਨ ਲੱਗੇਗੀ, ਇੰਡੀਆ ਅਕਾਊਂਟੇਬਲ ਹੋਏਗਾ। ਉਹ ਆਪਣੀ ਬੇਈਮਾਨ ਤਰਬੀਅਤ ਦੀ ਬਦੌਲਤ ਔਰ ਉਹਨਾਂ ਦਾ ਜੋ ਬੇਸਿਕ ਜੈਨੇਟਿਕ ਉਹਨਾਂ ਦਾ ਸਿਸਟਮ ਹੈ ਜਿਸ ਦੇ ਵਿੱਚ ਝੂਠਾ ਔਰ ਭ੍ਰਸ਼ਟ ਹੋਣਾ, ਇਹ ਉਹਨਾਂ ਦਾ DNA ਹੈ, ਉਸ ਨੂੰ ਅਮਰੀਕਨ ਬਹੁਤ ਚੰਗੀ ਤਰ੍ਹਾਂ ਸਮਝਣਾ ਸ਼ੁਰੂ ਹੋ ਗਏ ਨੇ। ਔਰ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਪੀਰੀਅਡ 'ਚ ਇਹ ਸਾਰੇ ਦਾ ਜਿਹੜਾ ਹੋਰ ਵੀ ਨਤੀਜਾ ਸਾਹਮਣੇ ਆਏਗਾ। ਔਰ ਬਹੁਤ ਕੁਛ ਐਸਾ ਜਿਹੜਾ ਭਾਰਤ ਡੈਮੋਕ੍ਰੇਸੀ ਤੇ ਜਮਹੂਰੀਅਤ ਦੀ ਮਾਂ ਬਣ ਕੇ ਲੁਕੋ ਕੇ ਬੈਠਾ ਸੀ, ਉਸ ਦਾ ਜਿਹੜਾ ਪਾਜ ਮੁਲੰਮਾ ਉਹ ਲੱਥ ਰਿਹਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।